Hello everyone, how are you? Good morning. Assalamu alaikum. I am Awais Ahmed Gumman from Pakistan, Sialkot. Today is 8 October 2024. Today I am Bangkok, capital of Thailand. Today is very nice day. अस्सलाम वालेकुम जी, मैं ਤੁਹਾਡਾ ਆਪਣਾ ਅਵੈਸ ਘੁੰਮਣ ਸਿਆਲਕੋਟ ਚਿੱਟੀ ਸ਼ਰਟ ਵਾਲਾ ਨਜ਼ਰ ਆਉਣਾ ਪਿਆ। ਇਹ ਸੁਭਾਨ ਪੁੱਟਾ ਸਾਹਿਬ ਨੇ ਸਵੇਰੇ ਸਵੇਰੇ ਮੈਨੂੰ ਕਾਲ ਕਰ ਦਿੱਤੀ, ਅਵੈਸ ਭਾਈ ਕੀ ਕਰਦੇ ਹੋ? ਵੀ ਮੈਂ ਕੁਝ ਨਹੀਂ, ਵਿਹਲਾ ਹੀ ਆ। ਇਹ ਆਇਓ ਜਿਮ ਚੱਲੀਏ। ਮੈਂ 8 ਵਜੇ ਜਿਮ ਕੌਣ ਜਾਂਦਾ? ਇਹ ਅਸੀਂ ਜਾਂਦੇ ਆ। ਚਲੋ ਜੀ, ਅਸੀਂ ਦੋਵੇਂ ਮੋਟਰਸਾਈਕਲ ਤੇ ਬੈਠੇ, ਅਸੀਂ ਜਿਮ ਜਾਣ ਵਾਸਤੇ ਨਿਕਲ ਪਏ। ਤੁਹਾਨੂੰ ਦੱਸ ਛੜਾ, ਇਸ ਟਾਈਮ ਮੈਂ ਥਾਈਲੈਂਡ ਦੇ ਕੈਪੀਟਲ ਬੈਂਕਾਕ ਦੇ ਵਿੱਚ ਆ ਤੇ ਅੱਜ 8 ਅਕਤੂਬਰ ਸਨ 2024 ਦਿਨ ਮੰਗਲ ਦਾ। ਅਸੀਂ ਜਦੋਂ ਰਾਹ ਦੇ ਵਿੱਚ ਜਾਂਦੇ ਆ ਪਏ ਕੁਝ ਨਜ਼ਾਰੇ ਹਾਂ ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਤੁਹਾਨੂੰ ਵਿਖਾਉਣਾ ਚਾਹੇ, ਲੇਕਿਨ ਫਟਾਫਟ ਹੀ ਅਸੀਂ ਜਿਮ ਪਹੁੰਚ ਗਏ। ਜਿਮ ਸਿਰਫ ਜਿਮ ਖਾਨਾ ਹੀ ਨਹੀਂ, ਇਹ ਮਤਲਬ ਬੜਾ ਵੱਡਾ ਏਰੀਆ ਹੈ ਜਿਹਦੇ ਵਿੱਚ ਸਪੋਰਟਸ ਦੇ ਗਰਾਊਂਡ ਵੀ ਅੱਗੇ ਵਿਖਾਉਂਦੇ ਆ ਤੁਹਾਨੂੰ ਸਾਰਾ ਕੁਝ ਜਾ ਕੇ। ਪਹਿਲਾਂ ਦੱਸ ਛੜਿਆ ਨਾ ਤੇ ਤੁਸੀਂ ਫਿਰ ਸਾਰੀ ਵੀਡੀਓ ਤਵੱਜੋ ਨਾਲ ਨਹੀਂ ਵੇਖਣੀ। ਇਹ ਸਟੇਡੀਅਮ ਯਾਨੀ ਕਿ ਜੋ ਤੁਹਾਨੂੰ ਨਜ਼ਰ ਆਇਆ ਨਾ, ਇਹ ਸਟੇਡੀਅਮ ਹੈ, ਬਹੁਤ ਵੱਡਾ ਸਟੇਡੀਅਮ ਹੈ। ਇੱਥੇ ਹਾਕੀ ਖੇਡੀ ਜਾਂਦੀ ਹੈ, ਇੱਥੇ ਜਨਾਬ ਫੁੱਟਬਾਲ ਖੇਡਿਆ ਜਾਂਦਾ ਹੈ, ਇੱਥੇ ਕ੍ਰਿਕਟ ਖੇਡੀ ਜਾਂਦੀ ਹੈ, ਇੱਥੇ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ। ਲੇਕਿਨ ਜਿਹੜੀਆਂ ਤੁਸੀਂ ਸਮਝਦੇ ਹੋ ਸ਼ਾਇਦ ਉਹ ਖੇਡਾਂ ਨਹੀਂ, ਫਿਟਨੈਸ ਵਾਸਤੇ ਖੇਡਾਂ ਇੱਥੇ ਖੇਡੀਆਂ ਜਾਂਦੀਆਂ। ਸੁਭਾਨ ਭਾਈ ਗਾਈਡ ਕਰ ਰਹੇ ਨੇ, ਲੇਕਿਨ ਇੰਨਾ ਪਤਾ ਇਹਨਾਂ ਨੂੰ ਵੀ ਨਹੀਂ, ਕਿਉਂਕਿ ਇਹ ਵੀ ਕੋਈ 7-8 ਮਹੀਨੇ ਪਹਿਲਾਂ ਹੀ ਅਜੇ ਆਏ ਨੇ। ਲੇਕਿਨ ਇਹ ਜਿਹਾ ਤੁਸੀਂ ਵੇਖ ਰਹੇ ਹੋ ਸਪੋਰਟਸ ਅਥਾਰਟੀ ਆਫ ਥਾਈਲੈਂਡ, ਯਾਨੀ ਕਿ ਇਹਦੀ ਇੱਕ ਤੁਹਾਨੂੰ ਮੈਂ ਦੱਸਣਾ ਵਾ ਇੱਥੋਂ ਦੀ ਹਕੂਮਤ ਦੀ ਬਾਤ। ਇਹਨਾਂ ਨੇ ਆਪਣੇ ਜਿਹੜੇ ਸਟੂਡੈਂਟ ਨੇ ਨਾ, ਨੌਜਵਾਨ ਨੇ, ਸਟੂਡੈਂਟ ਬਿਲਖਸੂਸ, ਉਹਨਾਂ ਨੂੰ ਇੰਨੀ ਰਿਆਇਤ ਦਿੱਤੀ ਹੈ ਕਿ ਜਿਮ ਉਹਨਾਂ ਵਾਸਤੇ ਫ੍ਰੀ ਬਿਲਕੁਲ। ਜਿਹੜੇ ਯੰਗ ਨੇ, ਸਟੂਡੈਂਟ ਨੇ, ਉਹ ਜਿਮ ਜਾਣਾ ਚਾਹਣ ਉਹਨਾਂ ਕੋਲ ਕੋਈ ਚਾਰਜਿਸ, ਕੋਈ ਫੀਸ ਨਹੀਂ ਲਈ ਜਾਣੀ। ਲੇਕਿਨ ਬਿਲਕੁਲ ਜਿਹੜੇ ਫਾਰਨਰ ਨੇ ਉਹਨਾਂ ਨੂੰ ਵੀ ਸਹੂਲਤਾਂ ਹੈ ਨੇ। ਇਹਨਾਂ ਦੀ ਹਕੂਮਤ ਦਾ ਯਾਨੀ ਕਿ ਥਾਈਲੈਂਡ ਦੀ ਹਕੂਮਤ ਦਾ ਇਹ ਜ਼ੇਨ ਹੈ, ਇਹ ਪਲਾਨ ਹੈ ਕਿ ਜਿਹੜੇ ਨੌਜਵਾਨ ਨੇ ਉਹ ਫਿਟ ਫਾਟ ਰਹਿਣ, ਉਹਨਾਂ ਦੀ ਸਿਹਤ ਠੀਕ ਰਹਿਣੀ ਚਾਹੀਦੀ ਹੈ। ਇਹ ਤੁਹਾਨੂੰ ਜਿਮ ਦੀ ਇਮਾਰਤ ਨਜ਼ਰ ਆਉਂਦੀ ਹੈ ਨਾ, ਵੀ ਉੱਤੇ ਆ ਫੋਟੋਆਂ ਛੋਟੀਆਂ ਬਣੀਆਂ ਨੇ ਕਿ ਮਤਲਬ ਫਿਟਨੈਸ ਵਾਸਤੇ ਗਰਾਊਂਡ ਵਗੈਰਾ ਬਣਿਆ ਗਿਆ। ਇੱਥੇ ਮਤਲਬ ਤੁਸੀਂ ਅੰਦਰ ਆ ਕੇ ਕਲੱਬ ਬਣੇ ਆ ਬਕਾਇਦਾ। ਇਹ ਗੱਡੀਆਂ ਖਿਲਾਰਨ ਵਾਸਤੇ ਸ਼ੈਡ ਜਿਹਾ ਬਣੇ ਆ। ਇਹ ਸਟੇਡੀਅਮ ਦਾ ਮਤਲਬ ਉਹ ਬਣਿਆ ਵੇ ਸ਼ੈਡ ਜਿਹਾ, ਮਤਲਬ ਤੁਹਾਨੂੰ ਨਜ਼ਰ ਆਉਂਦਾ ਪਿਆ। ਸੋ ਇੱਥੋਂ ਦੀ ਹਕੂਮਤ ਆਪਣੇ ਸ਼ਹਿਰੀਆਂ ਨੂੰ ਸਹੂਲਤ ਇਸ ਵਾਸਤੇ ਦਿੰਦੀ ਹੈ ਤਾਂ ਕਿ ਸਾਡੇ ਨੌਜਵਾਨ ਜਿਹੜੇ ਨੇ ਆਪਣੀ ਸਿਹਤ ਵੱਲ ਧਿਆਨ ਰੱਖਣ। ਤੁਹਾਨੂੰ ਅੱਗੇ ਮੈਂ ਬੜੀ ਵਾਰੀ ਇਹ ਗੱਲ ਦੱਸੀ ਹੈ ਕਿ ਜਦੋਂ ਖੇਡਾਂ ਦੇ ਮੈਦਾਨ ਆਬਾਦ ਹੁੰਦੇ ਨੇ, ਚਾਹੇ ਫੁੱਟਬਾਲ ਦਾ, ਹਾਕੀ ਦਾ, ਕ੍ਰਿਕਟ ਦਾ, ਕਬੱਡੀ ਦਾ, ਜਦੋਂ ਖੇਡਾਂ ਦੇ ਮੈਦਾਨ ਆਬਾਦ ਹੁੰਦੇ ਨੇ, ਜਿਮ ਖਾਨੇ ਆਬਾਦ ਹੁੰਦੇ ਨੇ, ਤੇ ਫਿਰ ਹਸਪਤਾਲ ਜਿਹੜੇ ਨੇ ਉਹਨਾਂ ਦੇ ਵਿੱਚ ਮਰੀਜ਼ਾਂ ਦੀ ਤਾਦਾਦ ਘਟ ਜਾਂਦੀ, ਕਿਉਂਕਿ ਲੋਕਾਂ ਫਿਟ ਫਾਟ ਰਹਿਣਾ, ਸਿਹਤਮੰਦ ਰਹਿਣਾ, ਠੀਕ ਠਾਕ ਰਹਿਣਾ, ਐਕਸਰਸਾਈਜ਼ ਕਰਨੀ ਹੈ, ਵਰਜ਼ਿਸ਼ ਕਰਨੀ ਹੈ, ਵਰਕਆਊਟ ਕਰਨਾ ਹੈ, ਤੇ ਉਹਨਾਂ ਨੇ ਫਿਰ ਫਿਟ ਫਾਟ ਹੀ ਰਹਿਣਾ ਨਾ। ਤੇ ਜਦੋਂ ਮੇਰੇ ਵਾਂਗੂ ਵਿਹਲਿਆਂ ਖਾ ਕੇ ਸਿਰਫ ਗੱਲਾਂ ਬਾਤਾਂ ਕਰਨੀਆਂ ਨੇ ਤੇ ਫਿਰ ਫਿਟ ਕਿਵੇਂ ਰਹਿਣਾ? ਸੋ ਮੈਂ ਹਕੂਮਤ ਪਾਕਿਸਤਾਨ ਨੂੰ ਵੀ ਇਹ ਅਪੀਲ ਕਰਾਂਗਾ ਕਿ ਆਪਣੇ ਨੌਜਵਾਨਾਂ ਨੂੰ ਤੁਸੀਂ ਐਸੀਆਂ ਸਹੂਲੀਅਤ ਦਿਓ ਕਿ ਜਿਹਦੇ ਨਾਲ ਤੁਹਾਡੇ ਮੁਲਕ ਦਾ, ਕੌਮ ਦਾ, ਇਲਾਕੇ ਦਾ, ਸਾਡੇ ਖਿੱਤੇ ਦਾ ਨਾਂ ਰੋਸ਼ਨ ਹੋਵੇ। ਇਹ ਤੁਸੀਂ ਵੇਖ ਰਹੇ ਹੋ ਨਾ ਕਿ ਮਤਲਬ ਨੌਜਵਾਨਾਂ ਵਾਸਤੇ ਉਹਨਾਂ ਕਿੰਨੀਆਂ ਸਹੂਲਤਾਂ ਦਿੱਤੀਆਂ। ਤੇ ਜਿਹੜੇ ਓਵਰਸੀਜ਼ ਨੇ ਜਾਂ ਗੈਰ ਮੁਲਕੀ ਨੇ ਉਹਨਾਂ ਵਾਸਤੇ ਵੀ ਕੋਈ ਪਾਬੰਦੀਆਂ ਨਹੀਂ ਹੈ ਕਿ ਤੁਸੀਂ ਜਿਮ ਨਹੀਂ ਜਾ ਸਕਦੇ, ਫੁੱਟਬਾਲ ਨਹੀਂ ਖੇਡ ਸਕਦੇ, ਜਾਂ ਮਤਲਬ ਹਾਕੀ ਨਹੀਂ ਖੇਡ ਸਕਦੇ, ਜਾਂ ਗਰਾਊਂਡ 'ਚ ਨਹੀਂ ਆ ਸਕਦੇ। ਨਹੀਂ, ਕਿਸੇ ਕਿਸਮ ਦੀ ਪਾਬੰਦੀ ਨਹੀਂ। ਹੁਣ ਇਹ ਕਿੰਨੀ ਦੇਰ ਹੋ ਗਈ ਹੈ ਫਿਰਦਿਆਂ, ਤੁਸੀਂ ਇਹ ਵਹਿੰਦੇ ਹੋ ਪਿਆ ਸਾਰਾ ਜਿੰਨਾ ਏਰੀਆ ਨਾ, ਮਤਲਬ ਮੁਖਤਲਿਫ ਏਰੀਆਜ਼ ਨੇ, ਇਹ ਸਾਰੇ ਏਰੀਏ ਜਿਹੜੇ ਨੇ ਇਹ ਯਾਨੀ ਕਿ ਫਿਟਨੈਸ ਵਾਸਤੇ, ਖੇਡਾਂ ਵਾਸਤੇ ਤੇ ਜਿਮ ਖਾਨੇ ਨੇ, ਸਪੋਰਟ ਵਾਸਤੇ, ਮਤਲਬ ਫੁੱਟਬਾਲ ਵਾਸਤੇ, ਹਾਕੀ ਵਾਸਤੇ, ਜਾਂ ਕ੍ਰਿਕਟ ਵਾਸਤੇ, ਜਾਂ ਚਿੜੀ ਛਿੱਕੇ ਵਾਸਤੇ। ਉਹ ਯਾਰ ਚਿੜੀ ਛਿੱਕੇ ਨੂੰ ਹਰੇ ਕੀ ਆਉਂਦੇ ਨੇ, ਮੈਨੂੰ ਨਾਂ ਨਹੀਂ ਯਾਰ ਅੰਗਰੇਜ਼ੀ ਦੇ ਵਿੱਚ ਆਉਂਦਾ। ਇਹ ਥਾਈਲੈਂਡ ਦਾ ਝੰਡਾ ਤੁਹਾਨੂੰ ਨਜ਼ਰ ਆਉਂਦਾ ਪਿਆ। ਤੇ ਇਸੇ ਤਰ੍ਹਾਂ ਜਨਾਬ ਇਹ ਖੇਡਾਂ ਦਾ ਮੈਦਾਨ ਵਾਸਤੇ ਇੱਕ ਇਹਨਾਂ ਨੇ ਏਰੀਆ ਮੁਖਤਸ ਕੀਤਾ ਵੀ, ਜਿਵੇਂ ਕਿ ਸਾਡੇ ਪਾਕਿਸਤਾਨ ਜਿਹੜੇ ਬੜੇ ਬੜੇ ਵਜ਼ੀਰ ਮਸ਼ੀਰ ਜਾਂਦੇ ਨਾ ਅਸੈਂਬਲੀ ਹਾਲ, ਤੇ ਜਿਵੇਂ ਉਹਨਾਂ ਵਾਸਤੇ ਇਸ ਟਾਈਮ ਅਸੀਂ ਆ ਗਏ ਹਾਂ ਜੀ, ਇਹ ਖਲੋ ਗਏ ਹਾਂ ਇਹ ਜਿਮ ਦੇ ਬਿਲਕੁਲ ਬਾਹਰ ਆ ਕੇ ਮੋਟਰਸਾਈਕਲ ਖਿਲਾਰ ਲਈ। ਉਹ ਭੁੱਟਾ ਸਾਹਿਬ ਆ ਗਏ ਨੇ ਇੱਥੇ ਪੋਜ਼ ਵਹਾਣ ਦੇ ਆਪਣਾ ਕੋਈ ਇਹ ਵਾਹ ਵਾਢੀ ਹੋਵੇ ਤੇ ਫਿਰ ਵਹਾਣਾ ਤੇ ਮਤਲਬ ਅਗਲੇ ਦਾ ਬਣਦਾ ਹੈ ਨਾ, ਤੇ ਮੈਂ ਕੀ ਵਹਾਣਾ। ਬਾਕੀ ਚਲੋ ਇਹ ਹੁਣ ਗੱਲਬਾਤ ਸੁਣਾਉਂਦਿਆਂ ਮੈਨੂੰ ਅੰਦਰ ਲੈ ਗਏ ਨੇ ਜਿਮ ਦਾ, ਕਿਉਂਕਿ ਮੈਨੂੰ ਤਾਂ ਨਹੀਂ ਪਤਾ, ਫਸਟ ਟਾਈਮ ਆਇਆ। ਅੰਦਰ ਗਏ ਆ ਤੇ ਜਿਹੜਾ ਅੱਗੇ ਆ ਕਾਊਂਟਰ ਦੇ ਉੱਤੇ ਵੇ ਉਹ ਕੀ ਉਹਨੂੰ ਆਂਦੇ ਉਹ ਇਹ ਥਾਈ ਹੈ। ਥਾਈਲੈਂਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਥਾਈ ਆਉਂਦੇ ਨੇ। ਇਹ ਮਤਲਬ ਉਹਨਾਂ ਨੇ ਵੇਖਿਆ ਇੱਕ ਵਾਰੀ ਗੌਰ ਨਾਲ ਕਿ ਇਸ ਮੁੰਡੇ ਜਿਮ ਕਰਨੀ, ਹਾਂਜੀ ਇਹ ਨਹੀਂ ਕਰਨੀ। ਇੱਥੇ ਇਹ ਜਿਹਾ ਮੋਬਾਈਲ ਕੱਢਿਆ ਨਾ, ਇਹ ਸਕੈਨ ਵਾਸਤੇ ਕੱਢਿਆ, ਯਾਨੀ ਹੱਥੀਂ ਪੇਮੈਂਟ ਨਹੀਂ ਕਰਦੇ। ਉਹਨੇ ਉਹ ਪਰਚੀ ਰੱਖੀ ਉੱਤੇ, ਉਹ ਟਿਮਕਣੇ ਬਣੇ ਨੇ ਇਹਨਾਂ ਨੂੰ, ਮਤਲਬ ਉਹਨਾਂ ਨੇ ਕੈਮਰੇ ਦੇ ਨਾਲ ਸਕੈਨ ਕਰਨਾ, ਉੱਤੇ ਪੇਮੈਂਟ ਆ ਜਾਣੀ ਹੈ ਕਿ ਇੰਨੀ ਮਤਲਬ ਪਰ ਡੇ
ਪੇਮੈਂਟ ਇਹਨਾਂ ਨੇ ਉਹ ਓਕੇ ਕਰਨੀ ਹੈ ਤੇ ਪੇਮੈਂਟ ਹੋ ਜਾਣੀ ਹੈ। ਇੱਥੇ ਕੈਸ਼ ਨਹੀਂ ਜ਼ਿਆਦਾ, ਸਕੈਨ ਹੀ ਚੱਲਦਾ ਹੈ। ਲਓ ਜੀ ਅਸਾਂ ਪੇਮੈਂਟ ਸ਼ੇਮੈਂਟ ਕਰ ਲਈਏ। ਹੁਣ ਸੁਭਾਨ ਬਾਈ ਜਨਾਬ ਗੇਮ ਕਰਨ, ਇਹ ਕੀ ਕਰਦਾ ਪਿਆ ਭਾਈ? ਉਹ ਤਾਂ ਗੇਮ ਕਰਨ ਦੇ ਤੇ ਹੈ ਨਹੀਂ, ਇਹ ਆਪਣਾ ਮਤਲਬ ਕੋਈ ਜਿਸਮ ਨੂੰ ਗਰਮ ਕਰਦਾ ਪਿਆ ਕੋਈ, ਜਾਂ ਡਾਂਸਿੰਗ ਸਟੈਪ, ਚਲੋ ਜੋ ਕੁਝ ਵੀ ਹੈ। ਇੱਥੇ ਬੀਬੀਆਂ ਬੰਦੇ ਸਾਰੇ ਮਿਕਸ ਜਿਮ ਕਰਦੇ ਨੇ, ਕੋਈ ਲੇਡੀਜ਼ ਵਾਸਤੇ ਕੋਈ ਟਾਈਮ ਟੇਬਲ ਨਹੀਂ, ਕਿਉਂਕਿ ਪਾਕਿਸਤਾਨ ਨਹੀਂ ਨਾ। ਤੇ ਬਾਕੀ ਪਾਕਿਸਤਾਨ ਦੇ ਵਿੱਚ ਜਿਹੜਾ ਟਾਈਮ ਟੇਬਲ ਰੱਖਿਆ ਉਹ ਬੜਾ ਅੱਛਾ ਕੀਤਾ। ਲਓ ਜੀ ਹੁਣ ਸੁਭਾਨ ਬਾਈ ਨੇ ਪਾਣੀ ਭਰ ਲਿਆ, ਇਹਦੇ ਵਿੱਚ ਮੈਨੂੰ ਪਤਾ ਉਹ ਪਾਣ ਦੇ ਪ੍ਰੋਟੀਨ ਵਗੈਰਾ ਵਗੈਰਾ ਕਿ ਸ਼ਾਇਦ ਹੋ ਰਹੇ ਹੋਣ ਜੀ, ਸਿਰਫ ਪਾਣੀ ਪੀਣ ਵਾਸਤੇ। ਲਓ ਜੀ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮਿਲਦੇ ਇੱਕ ਨਵੇਂ ਵਲੌਗ ਦੇ ਨਾਲ। ਅੱਲਾ ਸੋਹਣੇ ਦੇ ਵਾਲੇ ਅੱਲਾ।